अस्सलाम वालेकुम जी। वालेकुम सलाम। ਤੁਹਾਡਾ ਨਾਮ ਕੀ ਜੇ ਬਜ਼ੁਰਗੋ? फतेह मोहम्मद ਫਤਿਹ ਮੁਹੰਮਦ ਹੈ। ਤੇ ਆਪਣੀ ਬਰਾਦਰੀ ਕਿਹੜੀ ਹੈ? गुज्जर ਗੁੱਜਰ। ਜਿਹੜੇ ਅਸੀਂ ਪਿੰਡ 'ਚ ਬੈਠੇ ਇਹਦਾ ਨਾਂ ਕੀ ਜੇ? मेरा यहाँ ਹਾਂਜੀ, समूह वाला ਸਮੂਹ ਬਾਲਾ। ਇਹਦੇ ਚੜ੍ਹਦੇ ਪਾਸੇ ਕਿਹੜਾ ਪਿੰਡ ਹੈ? मिश्रा कोसरी ਮਸ਼ਰਾਲਾ, ਕੋਟਲੀ, ਹੋਰ? और इधर अब शेरगढ़ ਬਾਲਿਆਂ ਵਾਲੀ वाले ਅੱਛਾ, छोटी बड़ी ਠੀਕ ਹੈ। ਇਹਦੀ ਤਹਿਸੀਲ ਕਿਹੜੀ ਜੇ? ਕਾਮੋਂ ਕੀ ਤਹਿਸੀਲ ਕਾਮੋਂ ਕੀ ਹੈ? ਕਾਮੋਂ ਕੀ ਤੇ ਜ਼ਿਲ੍ਹਾ ਗੁਜਰਾਂਵਾਲਾ, ਥਾਣਾ ਵਾਂਡੋ ਆ ਜਾਂਦਾ ਹੈ। ਪਾਕਿਸਤਾਨ ਹਿੰਦੁਸਤਾਨ ਜਿਸ ਟਾਈਮ ਬਣਿਆ ਉਸ ਵਕਤ ਤੁਹਾਡੀ ਉਮਰ ਕਿੰਨੀ ਸੀ? 30-35 साल 30-35 ਸਾਲ। हाँ ਮਾਸ਼ਾਅੱਲਾ। ਇਹਦਾ ਮਤਲਬ ਹੁਣ ਤੁਹਾਡੀ ਉਮਰ ਜਿਹੜੀ ਇਸ ਵਕਤ ਹੈਗੀ ਹੈ 100 ਤੇ 10 ਕੁ ਸਾਲ ਹੈਗੀ ਹੈ। हाँ ਇੰਡੀਆ ਦੇ ਵਿੱਚੋਂ ਕਿਹੜੇ ਪਿੰਡੋਂ ਆਏ ਸਾਜੇ? अभी आया नजीर गढ़ी। ਨਜ਼ੀਰਗੜੀ। हाँ ਅੱਛਾ, ਉਹਦੀ ਤਹਿਸੀਲ ਕਿਹੜੀ ਸੀ? ਕੈਥਲ ਤਹਿਸੀਲ ਕੈਥਲ। कैथल ਅੱਛਾ, ਤੇ ਜ਼ਿਲ੍ਹਾ? ਕਰਨਾਲ ਜ਼ਿਲ੍ਹਾ ਕਰਨਾਲ। ਜ਼ਿਲ੍ਹਾ ਕਰਨਾਲ ਤੁਹਾਡੇ ਪਿੰਡ ਦੇ ਨਾਲ ਨਾਲ ਕਿਹੜੇ ਪਿੰਡ ਸਨ? अभी रहते थे धुमारे लगे ਹਾਂਜੀ, शहर धुमारे लगे ਸ਼ਹਿਰ ਸਮਾਣਾ ਸ਼ਹਿਰ ਸਮਾਣਾ। उत्थे रहते थे ਅੱਛਾ उत्थे का अभी सौदा सुदा रहे ਅੱਛਾ, ਸ਼ਹਿਰ ਸਮਾਣੇ ਤੋਂ ਸੌਦਾ ਲੈਂਦੇ ਸੀ। ਹਾਂਜੀ जब सौदा हो गया थी जिले बंदी ਹਾਂਜੀ, सौदा नहीं मिलता थी ਕਰਨਾਲ ਤੋਂ ਜਾ ਕੇ ਸੌਦਾ ਲਿਆਉਂਦੇ ਸੀ। ਅੱਛਾ, ਤੇ ਕੈਥਲ ਤੁਹਾਡੇ ਤੋਂ ਕਿੰਨੀ ਕੁ ਦੂਰ ਸੀ? उनकी को ਤੇ ਕਰਨਾਲ? चुनाव खड़े थे ਹਾਂਜੀ, वो दूर थे ਉਹ ਜ਼ਿਆਦਾ ਦੂਰ ਸੀ। ਬੈਠ ਨਹੀਂ ਖੁਣਾ ਕੋਈ ਨਹੀਂ ਖੁਣਾ ਉੱਥੇ ਜਿਹੜਾ ਸੌਦਾ ਤੁਸੀਂ ਲਿਆਂਦੇ ਸੀ ਜ਼ਿਆਦਾਤਰ? खंड ਅੱਛਾ ਜੀ, गुड़ ਅੱਛਾ ਜੀ, अच्छा ले जाते थे अपने कड़ को ਅੱਛਾ ਜੀ, छोले चढ़े ਅੱਛਾ, ले जाके दे दी मक्की ਅੱਛा जी, चट्ठा जाके दे दी या जिले पर थे सौदा नहीं मिलता ਅੱਛਾ। ना जानते थे ਜਿਹੜੇ ਪਿੰਡ ਰਹਿੰਦੇ ਸੀ ਉਹਦੇ ਵਿੱਚ ਕਿੰਨੇ ਕੁ ਘਰ ਮੁਸਲਮਾਨਾਂ ਦੇ ਸਨ, ਹਿੰਦੂਆਂ ਦੇ ਕਿੰਨੇ ਕੁ ਸਨ ਤੇ ਸਿੱਖਾਂ ਦੇ ਕਿੰਨੇ ਕੁ ਸਨ? एक थी बेटा बता ਬਾਕੀ ਸਾਰੇ ਇੱਕ ਸਿੱਖਾਂ ਜੱਟ ਸਿੱਖ ਜੱਟ ਸਨ ਉਹ? ਜੇ ਇੱਕੋ ਘਰ ਸੀ ਉਹਨਾਂ ਦਾ? गरीब पहले नानके आया थी ਅੱਛਾ, ਤੁਸੀਂ ਉੱਥੇ ਆ ਕੇ ਰਹਿੰਦੇ ਸੀ ਨਾਨਕਿਆਂ ਕੋ? नानके अच्छा। मेरा बाप लड़के आ गए थे ਅੱਛਾ ਜੀ, अरे कर रहा अच्छा। साडा पचाया घर काकड़ा नौला ਕਾਕੜਾ ਨੌਲਾ। काकड़ा ਕਾਕੜਾ काकड़ा ਦਾ ਨਾਂ ਕਾਕੜਾ ਅੱਛਾ, ਪਿੰਡ ਦਾ ਨਾਂ ਕਾਕੜਾ ਸੀ। हाँ हुआ नहीं घर गरीब थे ਕਿਹੜੀ ਤਹਿਸੀਲ ਸੀ? हुआ नहीं घर ਭਵਾਨੀਗੜ੍ਹ ਭਵਾਨੀਗੜ੍ਹ। ਠੀਕ ਹੋ ਗਿਆ। ਅੱਛਾ, ਜਿਹੜਾ ਕਾਕੜਾ ਪਿੰਡ ਸੀ ਤੁਹਾਡੀ ਫਿਰ ਪਹਿਲੀ ਇੱਥੇ ਤੇ ਨਾ ਹੋਈ? ਨਾਨਕਿਆਂ ਦੀ ਪਹਿਲੀ ਇੱਥੇ ਰਹਿੰਦੇ ਰਹੇ ਵਾਲਦ ਦੇ? ਹਾਂਜੀ अभी बजाई के बाद में लगे मुस्तफा ना मुस्तफा ਹਾਂਜੀ, जुड़ के पे आया करना नहीं ਕਾਮੋਂ ਕੀ ਯੋਗ ਹਾਂ रूप भर ਹਾਂਜੀ ਹਾਂਜੀ, ਕਾਮੋ ਕੀ ਉਹ? ਹਾਂ ਹਾਂ, हाँ पूरा दिन ज्यादा ना कर ਅੱਛਾ। ਉਹਨਾਂ ਦਾ ਕਿਹੜਾ ਪਿੰਡ? ਉਸ ਪਿੰਡ ਦੇ ਵਿੱਚ ਮਤਲਬ ਜੰਮੇ ਪਲੇ ਵੀ ਉੱਥੇ ਹੀ ਤੁਸੀਂ? और ਕੀ ਨਾਂ ਸੀ ਇਹਨਾਂ ਦੇ ਪਿੰਡ ਦਾ? जी घड़ी ਨਜ਼ੀਰਗੜੀ। ਨਜ਼ੀਰਗੜੀ ਦੇ ਵਿੱਚ ਉੱਥੇ ਪਹਿਲੀ ਤੁਹਾਡੀ ਕਿਧਰਲੇ ਪਾਸੇ ਸੀ? अभी पहले कौन सा बजाई ਠੇਕੇ ਠੂਕੇ ਤੇ ਰੱਖੇ ਸੀ ਤੇ ਉੱਥੇ ਖੂਹ ਹੈ ਸਨ? 20-25 खो थे ऊपर ਅੱਛਾ, ਕੋਈ ਖੂਹਾਂ ਦੇ ਨਾਂ ਯਾਦ ਹੈ ਤੁਹਾਨੂੰ? हाँ ਕੀ ਨਾਂ ਸੀ ਖੂਹਾਂ ਦੇ? उठे बम ਬਾਮਨਾ ਵਾਲਾ? बम ਅੱਛਾ, फिर बागा ਬਾਗ ਵਾਲਾ? हाँ ਅੱਛਾ फिर एक लोहारा ਅੱਛਾ, ਲੋਹਾਰਾਂ ਵਾਲਾ। हाँ एक फिर पीर का पीर ਪਿੰਡ ਦੇ ਵਿੱਚ ਘਰ ਕਿਹੜੇ ਪਾਸੇ ਸੀ ਤੁਹਾਡਾ? चढ़े पर ਚੜ੍ਹਦੇ ਪਾਸੇ? नहर के पर ਹਾਂਜੀ, नहर पर देना ਨਹਿਰ ਵਗਦੀ ਸੀ ਨਾਲ ਚੜ੍ਹਦੇ ਪਾਸੇ ਹੀ? चढ़े पर ਅੱਛਾ दो नाल पंज ਅੱਛਾ। ਤੇ ਪਿੰਡ ਕਿੰਨਾ ਕੁ ਵੱਡਾ ਸੀ? छोटा जी ਛੋਟਾ ਜਿਹਾ ਪਿੰਡ, ਕਿੰਨੇ ਕੁ ਘਰ ਸਨ? मेरे को 15-20 बार 15-20 ਘਰ ਸਨ। हाँ ਸਹੀ ਹੈ। ਇੱਕ ਸਿਰਫ ਸਿੱਖਾਂ ਦਾ ਘਰ ਸੀ ਉੱਥੇ, बस ਬਾਕੀ ਸਾਰੇ ਮੁਸਲਮਾਨ ਹੀ ਸਨ? हाँ ਕਿਹੜੀ ਕਿਹੜੀ ਬਰਾਦਰੀ ਸਨ? या गुजर थे ਅੱਛਾ, या रानी के बाद ਜਿਹੜਾ ਸਿੱਖ ਦਾ ਘਰ ਸੀ ਉਹਨਾਂ ਦਾ ਕਿੱਥੇ ਕਰਕੇ ਸਜੇ? ਉਹਦਾ ਘਰ ਚੜ੍ਹਦੇ ਪਾਸੇ ਪਿੰਡ ਦੇ ਲਹਿੰਦੇ ਪਾਸੇ? ਮੋਗੇ ਤੋਂ ਗਏ ਸਨ ਉਹ? ਉਹ ਮੁੱਕ ਗਏ
ਅੱਛਾ ਜਨਾਨੀ ਕੱਢ ਕੇ ਲੈ ਗਈ। ਅੱਛਾ ਉਹ ਜਿਹੜਾ ਸਿੱਖ ਸਰਦਾਰ ਜਨਾਨੀ ਲੈ ਕੇ ਕੱਢ ਕੇ ਲੈ ਕੇ ਗਿਆ ਸੀ, ਫਿਰ ਉੱਥੇ ਚਲ ਗਿਆ ਤੁਹਾਡੇ ਪਿੰਡ ਕੱਲਾ ਘਰ, ਫਿਰ ਉੱਥੇ ਜਾ ਕੇ ਰਹਿੰਦਾ ਪਿਆ। ਹਾਂ ਅੱਛਾ ਸਹੀ ਹੈ, ਮਤਲਬ ਕਿ ਉੱਥੋਂ ਦਾ ਪੁਰਾਣਾ ਨਹੀਂ ਸੀ ਰਹਿਣ ਵਾਲਾ। ਉਹਦੀ ਪਹਿਲੀ ਕੁੜੀ ਵੀ ਹੈ ਸੀ ਕਿ ਉਹਨੇ ਲਈ ਮੁੱਲ? ਨਾ ਉਹ ਕੀ ਕੰਮ ਕਰਦਾ ਸੀ? ਇਹ ਬੜਾਈ ਦਾ ਕੰਮ ਕਰਦਾ। ਹਾਂਜੀ ਹਰ ਬੰਦਾ ਬੜਾਈ ਦਾ ਕੰਮ ਕਰਦਾ। ਅੱਛਾ ਅੱਛਾ ਹਾਲ ਬੰਦਾ ਜ਼ਿਮੀਂਦਾਰਾ ਕਰਦਾ ਸੀ ਉਹ ਵੀ। ਠੀਕ ਹੈ, ਮਤਲਬ ਕਿ ਇਹ ਗੁੱਜਰ ਸੀ ਗੋਤ ਜਿਹੜੀ ਉਹ ਕਾਲਸ ਸੀ। ਹਾਂ। ਤੇ ਉਹਦੇ ਸਿੱਖ ਸਰਦਾਰ ਦੇ ਕਿੰਨੇ ਮੁੰਡੇ ਸਨ? ਉਹਦਾ ਮੁੰਡਾ ਸੀ ਇੱਕ, ਉਹਦਾ ਨਾਂ ਕੀ ਸੀ? ਬਾਬੂ। ਬਾਬੂ। ਤੇ ਸਿੱਖ ਦਾ ਨਾਂ ਕੀ ਸੀ? ਦੇਖੋ ਇਹਦਾ ਨਾਮ ਨਿਧਾਨਾ। ਹਾਂਜੀ ਨਿਧਾਨਾ। ਨਿਧਾਨਾ। ਹਾਂ। ਨਿਧਾਨਾ ਸਿੰਘ। ਤੇ ਪੁੱਤਰ ਦਾ ਨਾਂ? ਬਾਬੂ। ਬਾਬੂ। ਪੁੱਤਰ ਦਾ ਨਾਂ ਬਾਬੂ। ਇੱਕੋ ਮੁੰਡਾ ਸੀ ਉਹਦਾ? ਹਾਂ। ਬਾਬੂ ਦੀ ਕਿੰਨੀ ਕੁ ਉਮਰ ਸੀ ਜਿਸ ਟਾਈਮ ਪਾਕਿਸਤਾਨ ਹਿੰਦੁਸਤਾਨ ਬਣਿਆ? ਅਸੀਂ ਇੱਕੋ ਹੀ ਸੀ। ਅੱਛਾ 30-35 ਸਾਲ ਦਾ ਸੀ ਬਾਬੂ ਵੀ। ਉਹ ਵਿਆਹ ਸੀ? ਤੁਹਾਡੀ ਸ਼ਾਦੀ ਹੋਈ ਸੀ ਉਧਰ? ਵਿਆਹ ਹੋਇਆ ਸੀ ਤੁਹਾਡਾ ਉਧਰ? ਫਿਰ ਮੰਗਿਆ ਹੋਇਆ ਸੀ ਨਾ ਸੁਣਾ। ਅੱਛਾ ਤੁਹਾਡੀ ਮੰਗਣੀ ਹੋਈ ਸੀ? ਦਿੱਤੇ ਹੋਏ ਸੀ। ਅੱਛਾ ਦਿਨ ਰੱਖੇ ਸਨ। ਹੰਦੇ ਕਰ ਅੱਗੇ ਵਿਆਹ ਨਹੀਂ ਖਾਣ ਦਿੱਤਾ ਫਿਰ ਲੋਕਾਂ ਨੇ। ਤੁਹਾਡਾ ਦਿਲ ਤੇ ਕਰਦਾ ਹੋਣਾ ਛੇਤੀ ਇੱਥੇ ਵਿਆਹ ਹੋਵੇ ਤੇ ਇੱਥੇ ਜਿਹੜਾ ਨਾ ਯਾਦਾਂ ਰਹਿ ਜਾਣ ਹੈ। ਵਾਹ ਨਾ ਜਵਾਨੀ ਜਾਂਦੀ ਦੇਖੀ ਨਾ ਜਾਂਦੀ ਦੇਖੀ। ਨਾ ਜਵਾਨੀ ਜਾਂਦੀ ਵੇਖੀ ਨਾ ਆਉਂਦੀ ਵੇਖੀ। ਇੰਜ ਜਿਸ ਤਰ੍ਹਾਂ ਘੜੀਆਂ ਦੇ ਵਿੱਚ 100 ਸਾਲ ਤੋਂ ਉੱਤੇ ਟਾਈਮ ਲੰਘ ਗਿਆ। ਤੁਹਾਡਾ ਬੇਲੀ ਕਿਹੜਾ ਸੀ ਉੱਥੇ? ਬੇਲੀ ਸਾਰੀ ਦੀ ਕਿਸੇ ਗੱਲ ਨੂੰ ਬਰਾਬਰ ਜਿਸ ਗੱਲ ਬਾਕੀ ਸਾਰੀ ਬੇਲੀ। ਮੇਲ ਵਰਤਨ ਤੇ ਸਾਰਿਆਂ ਨਾਲ ਹੀ ਹੁੰਦਾ ਹੈ, ਲੇਕਿਨ ਕਈ ਗੂੜ ਵੀ ਕਿਸੇ ਨਾਲ ਹੁੰਦਾ ਹੈ ਜ਼ਿਆਦਾ। ਗੋਲੇ ਪਠਾਣਾ ਵਾਲੇ ਪਠਾਣਾ ਦਾ ਨਾਂ ਕੀ ਸਨ? ਇੱਕ ਦੇ ਨਾਮ ਸੀ ਅਕਬਰ ਖਾਨ। ਅੱਛਾ ਇੱਕ ਦੇ ਨਾਮ ਸੀ ਮਸੀਤੇ ਖਾਨ। ਮਸੀਤੇ ਖਾਨ। ਅੱਛਾ ਹੋਰ? ਸਹੀ। ਤੇ ਜਿਹੜਾ ਸਿੱਖ ਸਰਦਾਰ ਦਾ ਮੁੰਡਾ ਸੀ ਉਹ ਵੀ ਪਹਿਲੀ ਵਾਰ ਹੀ ਕਰਦਾ ਸੀ ਪਿਓ ਦੇ ਨਾਲ? ਆਹੋ ਇਕੱਠੇ ਕਰਦੇ ਸਨ। ਅੱਛਾ ਉਹਦੇ ਨਾਲ ਵੀ ਕੋਈ ਹੈ ਸੀ ਬੈਠਕ ਖਲੋਣ ਬਹਿਣ? ਕਿਉਂਕਿ ਘਰ ਤਾਂ ਥੋੜੇ ਜਿਹੇ ਸਨ, 15-20 ਘਰ ਸਨ। ਇਕੱਠੇ ਹੋ ਕੇ ਬਹਿੰਦੇ ਸੀ ਦਿਨ ਰਾਤ ਮਿਲਵਾ ਕੇ। ਅੱਛਾ। ਜਦ ਇਕੱਠੇ ਹੋ ਜਾਣਾ ਅੱਛਾ ਆ ਕੇ ਬਹਿ ਜਾਣਾ। ਹਾਂ ਉਹਨਾਂ ਬਾਤਾਂ ਬੜੀ ਜਾਣਾ। ਸਹੀ। ਉਸ ਵਕਤ ਜ਼ਿਆਦਾ ਖੇਡਾਂ ਕਿਹੜੀਆਂ ਹੁੰਦੀਆਂ ਸਨ? ਹਿੱਲੇ ਚੰਗਾ ਫਿਰ ਚੱਲਾ। ਖੇਲ ਟੱਲਾ ਕੀ? ਗੇਂਦ ਤੇ ਟੱਲਾ ਜਿਵੇਂ। ਅੱਛਾ ਉਹ ਕੀ ਖਿਦੋ ਖੁੰਡੀ ਜਿਹਨੂੰ ਕਹਿੰਦੇ? ਹਾਂ ਬੋਲੇ ਖਿਦੋ ਖੁੰਡੀ। ਹੋਰ ਮੈਂ ਫੁੱਟਬਾਲ ਦੀ ਖੇਡੀ ਹੈ। ਤੁਸੀਂ ਫੁੱਟਬਾਲ ਖੇਡਦੇ ਰਹੇ? ਹਾਂ ਧੋਤੀ ਬਣ ਕੇ ਕਿ ਨਿੱਕਰ ਪਾ ਕੇ? ਜਾਰੀ ਰੱਖੋ। ਉਹ ਵਾਲੀਬਾਲ। ਆਹੋ ਖੇਡ ਅੱਛਾ ਰਹੇ। ਅੱਛਾ ਬਲਕਿ ਗੇਮਾਂ ਸਾਰੀਆਂ ਕੀਤੀਆਂ ਤੁਸੀਂ? ਵਾਹ ਕਬੱਡੀ ਵੀ ਖੇਡਦੇ ਨੇ। ਕਬੱਡੀ ਵੀ ਖੇਡੀ ਹੈ, ਗੋਲ ਵੀ ਖੇਡਿਆ, ਅੱਛਾ ਭਾਜ ਵੀ ਕੀਤੀ, ਤਿੰਨ ਵੀ ਭਾਜ ਮਾਰੀ। ਭਾਜ ਕੀ? ਦੌੜ। ਦੌੜ। ਅੱਛਾ ਮਤਲਬ ਕਿ 3 ਮੀਲ ਦੌੜ ਵੀ ਲਾਈ ਹੈ। ਉਸ ਵਕਤ ਤੁਹਾਡੇ ਨਾਲ ਦੌੜ ਵਿੱਚ ਕੌਣ ਹਿੱਸਾ ਲੈਂਦਾ ਸੀ? ਆਪਣਾ ਸ਼ੌਕ ਨਹੀਂ ਹੁੰਦਾ ਨਾ ਕਿ ਮੁਕਾਬਲਾ ਵੀ ਹੈ? ਨਹੀਂ ਹਾਂ ਮੁਕਾਬਲਾ ਕਰਦਾ ਆਪਣੇ ਸ਼ੌਕ। ਅੱਛਾ ਤੇ ਕਬੱਡੀ ਜਿਸ ਟਾਈਮ ਖੇਡਦੇ ਹੁੰਦੇ ਸੀ ਉਹਦੇ ਵਿੱਚ ਤੇ ਹੁੰਦਾ ਨਾ ਕਿ ਮਤਲਬ ਨਾਲ ਦੇ ਪਿੰਡਾਂ ਦੇ ਵੀ ਕੋਈ ਬੰਦੇ ਆ ਜਾਂਦੇ ਨੇ? ਪਿੰਡਾਂ ਦੇ ਕੋਈ ਪਿੰਡ ਦੇ ਖੇਡਦੇ ਸੀ। ਪਿੰਡ ਦੇ ਖੇਡਦੇ ਮੁੰਡੇ ਯਾਨੀ ਕਿ ਜਿਹੜੇ ਨੇ। ਹਾਂਜੀ ਅੱਗੇ ਵੀ ਆ ਸਹੀ। ਉਹ ਕਬੱਡੀ ਦੇ ਵਿੱਚ ਜ਼ਿਆਦਾ ਮਾਹਿਰ ਕੌਣ ਸੀ? ਇੱਕ ਮੈਂ ਸੀ, ਇੱਕ ਬਾਬੂ ਸੀ, ਇੱਕ ਉਹਨਾਂ ਦਾ ਪਠਾਣਾ। ਅੱਛਾ ਇੱਕ ਤੁਸੀਂ ਤੇ ਇੱਕ ਬਾਬੂ ਪਠਾਣਾ ਦਾ। ਬਾਬੂ ਸਹੀ। ਕੋਈ ਨਹੀਂ ਜਿਹੜਾ ਪਿੱਛੇ ਕੇ ਸਾਨੂੰ ਨਹੀਂ ਹੈ ਨਾ ਹਾਂ ਸਾਡਾ ਬਾਬੂ ਹੈ। ਅੱਛਾ ਇੰਨੀ ਉਦੋਂ ਜਿੰਦ ਸੀ? ਘਿਓ ਕਿੰਨਾ ਕੁ ਖਾ ਲੈਂਦੇ ਸੀ ਤੁਸੀਂ ਇੱਕ ਦਿਨ 'ਚ? ਜਿੰਨੇ ਗਾਣਾ ਖਾਣਾ ਪੜਤਾ है। बारू खेल के आया। अच्छा मारू के हम माई को खड़े किया। अच्छा उसको काट नहीं पाया। अच्छा वो कोठी के ऊपर आया। अच्छा। मैं बैठा था। अच्छा वो जितना बजिया टीवी
ਬਾਹਰੋਂ ਕੰਮ ਸ਼ਾਮ ਤੋਂ ਆਏ, ਪਹਿਲੀ ਬੰਦਾ ਕਰਕੇ ਆਏ ਤੇ ਆ ਕੇ ਘਿਓ ਦੁੱਧ ਪੀਤਾ ਤੇ ਫੇਰ ਨਿਕਲ ਗਏ ਬਾਹਰ। ਇਹੋ ਹੀ ਕੰਮ ਰਿਹਾ ਖਾਣ ਪੀਣ ਦਾ ਮੌਜ ਮੇਲੇ 'ਚ। ਬਾਈ ਕਰਦਾ ਰਿਹਾ ਬੱਚੇ ਉਹ ਹੋਈ ਵਾਈ ਦੇ ਨਾਲ ਖਾਣ ਪੀਣ ਵੀ ਤਾਂ ਖੁੱਲਾ ਰੱਖਿਆ ਨਾ ਜੀ, ਖਾਣ ਪੀਣ ਵੀ ਖੁੱਲਾ ਰੱਖਿਆ ਨਾ। ਇਸੇ ਵਾਸਤੇ ਤਾਂ ਕੁਸ਼ਤੀ ਵੀ ਕਰਦੇ ਰਹੇ, ਵਾਲੀਬਾਲ ਖੇਡਦੇ ਰਹੇ ਤੇ ਫੁੱਟਬਾਲ ਵੀ ਹੁੰਦਾ ਸੀ ਕੋਈ। ਅੱਛਾ, ਉਹ ਵੀ ਪਿੰਡ ਦੇ ਮੁੰਡੇ ਖੇਡਦੇ ਸਨ। ਤੁਹਾਡੇ ਨਾਲ ਨਾਲ ਪਿੰਡ ਕੋਈ ਐਸਾ ਵੀ ਹੈ ਸੀ ਜਿਹੜਾ ਸਿੱਖਾਂ ਦਾ ਹੋਵੇ, ਜਿੱਥੇ ਜ਼ਿਆਦਾ, ਜਿਸ ਤਰ੍ਹਾਂ ਤੁਹਾਡਾ ਮੁਸਲਮਾਨਾਂ ਦਾ ਪਿੰਡ ਸੀ, ਨਾਲ ਸਿੱਖਾਂ ਦੇ ਪਿੰਡ ਸਨ? ਇਹ ਕਿਹੜਾ ਧਨੇਠਾ ਧਨੇਠਾ। ਅੱਛਾ ਅੱਧੇ ਉੱਥੇ ਡੋਗਰ ਸੁਣਾਉਂ ਤੇ ਅੱਛਾ ਅੱਧੇ ਚ ਅੱਛਾ। ਜਿਹੜੇ ਸਿੱਖ ਸਨ ਉਹਨਾਂ ਦੀ ਕੌਮ ਕੀ ਸੀ? ਅੱਛਾ ਕੋਈ ਬਾਹਰਲਾ ਪਾਉਂਦਾ ਸੀ, ਅੱਛਾ ਕੋਈ ਕਿਤਨਾ ਪਾਉਂਦੇ ਅੱਛਾ। ਕਿਆ ਕੁਛ ਨਾਲ ਦੇ ਪਿੰਡ ਜਿਹੜਾ ਤੁਹਾਡੇ ਧਨੇਠੇ ਦੇ ਸਿੱਖਾਂ ਦੇ ਨਾਂ ਕੋਈ ਯਾਦ ਹੈ ਜਾਂ ਡੋਗਰ ਮੁਸਲਮਾਨਾਂ ਦੇ? ਆਹ ਮੁਸਲਮਾਨਾਂ ਦੇ ਯਾਰ ਨਹੀਂ ਮੁਸਲਮਾਨਾਂ ਦੇ ਕੀ ਨਾਂ ਯਾਦ ਹੈ? ਗੁਰੂ ਅੱਛਾ ਆਹ ਇਸਲਾਮ ਦੀ ਕਾਸਮ ਅੱਛਾ। ਇਸਲਾਮ ਦੀਨ ਵੀ ਹੁੰਦਾ ਸੀ ਕੋਈ? ਇਸਲਾਮ ਦੀਨ, ਕਾਸਮ। ਆਹ ਅੱਛਾ ਉਹ ਸਾਡੇ ਪਿੰਡ ਦੇ ਅੱਛਾ ਨਾਮ ਦੀ ਕਾਫੀ ਹੈ। ਹਾਂਜੀ। ਜੇ ਬਾਪੇ ਦਾ ਜਿਹੜਾ ਆਪਣੀ ਅੱਛਾ, ਬਾਪ ਦਾ ਨਾਂ ਹਸਨ ਸੀ। ਰਾਮ ਦੇ ਬਾਪੇ ਦਾ ਹੱਥ ਅੱਛਾ ਉਹਦੇ ਨਾਮ ਦੀ ਜਿਹੜਾ ਕੋਈ ਕਾਫੀ ਹਾਂਜੀ ਉਹ ਬੱਗਾ ਆ ਗਿਆ ਹੈ। ਅੱਛਾ ਬੱਗਾ ਸਰਦਾ ਸੀ ਉਹ ਜਿਹੜੇ ਠੀਕ ਹੋ ਗਿਆ। ਤੇ ਸਿੱਖਾਂ ਦੇ ਨਾਂ ਕਿਸੇ ਦੇ ਯਾਦ ਜੇ ਉਸ ਪਿੰਡ ਦੇ ਧਨੇਠਾਂ ਦੇ? ਕਹੇ ਜਾਂਦੇ ਹਜ਼ਾਰਾਂ ਹਜ਼ਾਰਾ। ਅੱਛਾ। ਗੁੱਜੇ ਹਜ਼ਾਰਾ ਸਿੰਘ, ਗੁੱਜਰ ਸਿੰਘ, ਪ੍ਰੀਤਮ ਸਿੰਘ, ਹੋਰ ਦੁਨੀਆ ਸਿੰਘ ਜੋੜਾ ਸਿੰਘ। ਬੋਲੇ ਸਿੱਖਾਂ ਦੇ ਗੋਤ ਸੀ ਬੋਲੇ। ਅੱਛਾ ਹਾਂ ਨੰਦ ਚਾਹੇ ਹਾਂਜੀ। ਨੰਦ ਚਾਹੇ ਨੰਦ ਚਾਲ ਇਹ ਵੀ ਪਿੰਡ ਸੀ? ਅੱਛਾ। ਬੰਦੇ ਦਾ ਨਾਮ ਸੀ, ਬੰਦੇ ਦਾ ਨਾਮ ਇਹ ਨੰਦ ਚਾਲ ਪਿੰਡ ਦਾ ਨਾਂ ਸੀ, ਬੰਦੇ ਦਾ? ਬੰਦੇ ਦਾ ਅੱਛਾ, ਬੰਦੇ ਦਾ। ਇਹ ਵੀ ਸਿੱਖ ਸੀ? ਹਾਂ ਹਜੂਰਾ। ਅੱਛਾ, ਯਾਦ ਨਹੀਂ ਰਹਿ ਗਈ। ਠੀਕ ਹੋ ਗਿਆ। ਉੱਥੇ ਤੁਹਾਡੇ ਲਾਗੇ ਕੋਈ ਮੇਲਾ ਸ਼ੇਲਾ ਵੀ ਲੱਗਦਾ ਸੀ ਜੀ? ਮੇਲਾ ਲਾਗੇ ਲੱਗਦਾ ਸੀ ਕੋਈ? ਆਹ ਮੇਲੇ ਤੇ ਸਾਰੇ ਦਾਇਮਾਈ ਪਿੰਡਾਂ ਦੇ ਵਿੱਚ ਆਉਂਦੇ ਹੋਣਗੇ। ਬੜਾ ਲੋਕ ਸੁਖੀ ਮੁਸਲਮਾਨ ਵੀ ਇਕੱਠੇ ਤੇ ਹਿੰਦੂ ਵੀ ਤੇ ਸਿੱਖ ਵੀ ਸਾਰੇ ਜਾਂਦੇ ਸਨ ਮੇਲੇ ਤੇ? ਜਾਂ ਭਾਈ ਬਾਹਰ ਹਾਂਜੀ। ਜਾਂ ਭਾਈ ਬਾਹਰ ਅੱਛਾ, ਜਿਸ ਤਰ੍ਹਾਂ ਭਾਈ ਵਸਦੇ ਨੇ ਜਾਂਦੇ ਨੇ, ਇਸ ਤਰ੍ਹਾਂ ਰਹਿੰਦੇ ਨੇ। ਅੱਛਾ। ਤੇ ਤੁਹਾਡੇ ਪਿੰਡ ਦੇ ਵਿੱਚ ਹਲਾਲ ਗੋਸ਼ਤ ਵੀ ਕਰ ਲੈਂਦੇ ਸੀ, ਗਾਂ ਦਾ ਜਾਂ ਬੱਕਰਾ ਛਤਰਾ ਈਦ ਤੇ? ਉੱਥੇ ਸੀ ਗੁਰਦੁਆਰਾ ਤੁਹਾਡੇ ਪਿੰਡ 'ਚ? ਹਾਂ ਹਾਂ ਬਾਬਾ ਨੇ ਜੋ ਕਿ ਨੂੰ ਪਾਇਆ ਹੈ ਵੀ ਦੁਕਰੀ ਨਹੀਂ ਕਰਨਾ ਇਹ ਵੀ ਕਰੀਏਗਾ ਤੇ ਕਿਰਾ ਤੁਹਾਡੇ ਪਿੰਡ ਗੁਰਦੁਆਰਾ ਹੈ ਸੀ? ਹਾਂ ਤੇ ਸਭ ਦਾ ਨਹੀਂ ਉਹ ਗੁਰਦੁਆਰੇ ਦੇ ਨਾਂ 300 ਵਿਗਾ ਜ਼ਮੀਨ ਸੀ ਤੇ ਇੱਕੋ ਘਰ ਨਾਲੇ ਸਿੱਖਾਂ ਦਾ ਸੀ, ਤੇ ਫਿਰ ਉਹ ਕਿਹਨੇ ਗੁਰਦੁਆਰਾ ਬਣਾਇਆ? ਖਬਰ ਕਦੇ ਬਣਾ ਹੈ। ਅੱਛਾ, ਪਹਿਲੇ ਤਾਂ ਬਣਿਆ ਸੀ। ਖਬਰ ਕਦੇ ਬਣਾ ਅੱਛਾ ਪਹਿਲਾ ਅੱਛਾ ਗੁਰਦੁਆਰਾ ਸੀ ਸਿੰਬਾਲਾ ਅੱਛਾ। ਸਿੰਬਾਲਾ ਗੁਰਦੁਆਰਾ। ਹਾਂ ਅੱਛਾ ਤੇ ਗੁਰਦੁਆਰੇ ਉੱਥੇ ਫੋਟੋ ਬਣਾ ਬਾਕੀ ਜਦ ਕੋਈ ਖੋਤੀ ਆ ਜਿੰਨਾ ਮਰਜ਼ੀ ਖਾਓ ਪੀਓ। ਹਾਂ ਚਲੋ ਬਣ ਗਿਆ ਅੱਛਾ। ਹਿੰਦੂ ਹਾਂ ਹਾਂ। ਕਿੱਥੇ ਬਣ ਗਿਆ ਫਿਰ ਖੜਾ ਹੋ ਕੇ ਲੱਗਿਆ ਹੈ ਅੱਛਾ ਆ ਚਾਹਤੀ ਹੈ ਅੱਛਾ। ਰੱਖੀ ਹੋਈ ਅੱਛਾ। ਫਿਰ ਉਹ ਕਹਾ ਖੁਸ਼ਾ ਹੋ ਗਿਆ ਹਾਂਜੀ। ਉਹ ਠਾ ਲਿਆ ਅੱਛਾ। ਕੋਈ ਝੂੜੀ ਵਗ ਗਿਆ ਝੂੜੀ ਤੇ ਸ਼ਾਇਦ ਹੂੰ। ਕੋਈ ਕਿਰੇ ਕੇ ਵਗ ਗਿਆ ਫਿਰ ਕੋਈ ਬੰਬਣਾ ਵਗ ਗਿਆ ਅੱਛਾ, ਮੈਂ ਤਾਂ ਕੁਛ ਸਹੀ। ਗੁਰਦੁਆਰਾ ਪਿੰਡ ਦੇ ਕਿਹੜੇ ਪਾਸੇ ਦੱਸਿਆ ਜੇ? ਬੱਖੇ ਦੇ ਦੇ ਦੱਖਣ ਲਹਿੰਦੇ ਪਾਸੇ। ਅੱਛਾ, ਪਾਸੇ ਠੀਕ ਹੈ। ਤੇ ਗੁਰਦੁਆਰਾ ਬਾਬਾ ਵੱਡਾ ਹੋਣਾ ਫਿਰ ਤੇ? ਬਹੁਤ ਵੱਡਾ ਅੱਛਾ। ਫਿਰ ਕਾਫੀ ਦੀ ਜ਼ਮੀਨ ਆ ਗਈ ਉਹਨਾਂ ਨੇ ਜਵਾਬ ਦੇ ਦਿੱਤਾ ਇੱਕ ਰਹਿੰਦਾ ਅੱਛਾ। ਉਹ ਸਿੱਖ ਦਾ ਨਾਂ ਕੀ ਸੀ?
ਪ੍ਰੀਤਮ ਸਿੰਘ। ਅੱਛਾ, ਉਹ ਉੱਥੇ ਫਿਰ ਜ਼ਿੰਮੇਦਾਰ ਰਿਹਾ, ਨਿਗਰਾਨ ਰਿਹਾ ਗੁਰਦੁਆਰੇ ਦਾ। ਹਾਂ, ਉਹਦੇ ਬੱਚਿਆਂ ਬੁੱਚਿਆਂ ਦੇ ਨਾਂ ਕੋਈ ਯਾਦ ਜੇ? ਬੱਚਾ ਕੋਲ ਗਿਆ। ਬੱਚਾ ਕੋਈ ਨਹੀਂ ਸੀ ਉਹਦਾ? ਉਹਦੀ ਪੈਲੀ ਪੂਲੀ ਵੀ ਹੈ ਸੀ ਕੋਈ? ਮੇਰੇ ਕੋਲ ਜੋ ਪੈਰੀ ਹੋ ਗਈ ਪੁੱਠੇ ਜੋ ਕਾਪ ਜਾ। ਸਹੀ, ਠੀਕ ਹੈ। ਜਿਸ ਵਕਤ ਪਾਕਿਸਤਾਨ ਹਿੰਦੁਸਤਾਨ ਬਣਿਆ ਹੈ, ਪਾਕਿਸਤਾਨ ਹਿੰਦੁਸਤਾਨ ਬਣਿਆ ਹੈ, ਉਸ ਤੋਂ ਪਹਿਲੇ ਹਾਲਾਤ ਇਸੇ ਤਰ੍ਹਾਂ ਸਨ ਜਿਸ ਤਰ੍ਹਾਂ ਭਰਾਵਾਂ ਦੇ ਇੱਕ ਦੂਸਰੇ ਦੇ ਨਾਲ ਹੁੰਦੇ ਨੇ? ਹਾਂ ਬਿਲਕੁਲ। ਮੁਸਲਮਾਨ, ਸਿੱਖ, ਹਿੰਦੂ, ਈਸਾਈ ਸਭ ਇਕੱਠੇ? ਮਰਨਾ ਜੁਨਾ ਇਕੱਠੇ। ਅੱਛਾ, ਇੱਕ ਦੂਸਰੇ ਦੀਆਂ ਵਿਆਹਾਂ ਸ਼ਾਦੀਆਂ ਤੇ ਵੀ ਆਉਂਦੇ ਜਾਂਦੇ ਸਨ? ਤੁਸੀਂ ਵੀ ਕਦੀ ਗਏ ਸੀ ਕਿਸੇ ਹਿੰਦੂ ਜਾਂ ਸਿੱਖ ਦੀ ਸ਼ਾਦੀ ਤੇ? ਹਾਂ। ਅੱਛਾ, ਉਸ ਵਕਤ ਕੀ ਖਾਣੇ ਖਵਾਉਂਦੇ ਸਨ ਤੇ? ਉਹ ਸਾਡਾ ਖਾਣਾ ਹੁੰਦਾ ਸੀ ਮੁਸਲਮਾਨਾਂ। ਹਾਂਜੀ, ਮੁਸਲਮਾਨਾਂ ਦੇ। ਨਹੀਂ, ਜਦੋਂ ਤੁਸੀਂ ਕਿਤੇ ਹਿੰਦੂ ਸਿੱਖ ਦੀ ਸ਼ਾਦੀ ਤੇ ਗਏ ਜੇ? ਹਾਂ। ਅੱਛਾ, ਫਿਰ ਕੀ ਖਵਾਉਂਦੇ ਹੁੰਦੇ ਸੀ ਉਹ ਆਪਣੀ? ਉਹ ਆਪਣੇ ਕੁਛ ਖਾਣ। ਅੱਛਾ ਸਾਡੀ ਰੋਟੀ ਮੁਸਲਮਾਨਾਂ ਦੀ। ਅੱਛਾ, ਤੁਹਾਡੀ ਰੋਟੀ ਮੁਸਲਮਾਨਾਂ ਦੀ ਵੱਖਰੀ ਬਣਾਉਂਦੇ ਸਨ ਉਹ? ਮੁਸਲਮਾਨਾਂ ਦੇ ਆਟਾ ਦਾਣਾ ਦੇਣਾ। ਅੱਛਾ, ਯਾਨੀ ਕਿ ਜਿੰਨੇ ਜੀ ਜਾਣੇ ਨੇ ਨਾ, ਹਾਂਜੀ ਹਾਂਜੀ, ਉਹ ਸੱਦੇ ਹਨ ਪਿੰਡਾਂ ਦੇ ਵਿੱਚ, ਇਸ ਹਾਂ, ਹਾਂ। ਤਰ੍ਹਾਂ ਹੁੰਦੇ ਇੱਕ ਦੂਸਰੇ ਦੇ ਨਾਲ। ਜੀ ਜੀ, ਉਹਦੇ ਨਾਲ ਇਹ ਵੇ ਕਿ ਉਹਨਾਂ ਦੇ ਜਿਹੜਾ ਅੱਗੇ ਵੀ ਉਹਨਾਂ ਨੂੰ ਨਾਈ, ਜਿਹੜਾ ਮੁਸਲਮਾਨ ਨਾਈ, ਹਾਂ ਹਾਂ, ਔਰ ਰੋਟੀ ਵੀ ਮੁਸਲਮਾਨੀ ਅੱਗੇ ਚੱਲਣੀ ਹੈ ਉਹਨੇ ਮਹਿਮਾਨਾਂ ਦੀ। ਹਾਂ। ਬਾਕੀ ਜੋ ਉਹਨਾਂ ਦਾ ਉਹ ਤਰੀਕਾਕਾਰ ਆਪਣਾ ਸਾਰਾ, ਬਾਕੀ ਉਹ ਆਪਣਾ ਆਪਣੇ ਮਜ਼ਹਬ ਦੇ ਮੁਤਾਬਕ। ਹਾਂ, ਹਾਂ। ਬਾਕੀ ਜਿਹੜੇ ਮੁਸਲਮਾਨ ਗਏ ਨੇ ਉਹਨਾਂ ਨੇ ਮੁਸਲਮਾਨਾਂ ਦੀ ਰੋਟੀ ਜਿਹੜੀ ਉਹ ਨਾਲ ਅਲੱਗ ਖਵਾਉਣੀ ਹੈ। ਖਵਾਉਣੀ ਵੀ ਮੁਸਲਮਾਨਾਂ ਨੇ ਵੇ, ਹਾਂ, ਠੀਕ ਹੈ, ਪਕਾਣੀ ਵੀ ਮੁਸਲਮਾਨਾਂ ਵੇ, ਰੋਟੀ ਵੀ ਹਰ ਚੀਜ਼ ਉਹ ਪ੍ਰੋਪਰ ਸੈਪਰੇਟ ਹੁੰਦੀ, ਸੈਪਰੇਟ ਪ੍ਰੋਪਰ ਤਰੀਕੇ ਬਲਕਿ ਇਹਨਾਂ ਭਾਈਚਾਰਾ ਸੀ। ਹਾਂਜੀ, ਇਹਨਾਂ ਭਾਈਚਾਰਾ ਦੇ ਹਿਸਾਬ ਨਾਲ ਬਹੁਤ ਪ੍ਰੋਪਰ ਤਰੀਕੇ ਦੇ ਨਾਲ, ਜਿਹੜਾ ਸਹੀ ਤਰੀਕਾ ਹੈ ਉਸ ਹਾਂਜੀ। ਤਰੀਕੇ ਦੇ ਨਾਲ। ਬੜੀਆਂ ਮੁਹੱਬਤਾਂ ਸੀ ਯਾਰ। ਹਾਂਜੀ, ਜਾਂ ਬੜੀਆਂ ਮੁਹੱਬਤਾਂ ਸੀ। ਅੱਛਾ, ਅਹਿਸਾਸ ਸੀ ਇੱਕ ਦੂਸਰੇ ਦਾ, ਮੁਹੱਬਤ ਸੀ, ਅਹਿਸਾਸ ਸੀ ਇੱਕ ਦੂਸਰੇ ਦਾ, ਯਾਨੀ ਕਿ ਵਰਤੋਂ ਵਿਹਾਰ ਸੀ, ਜਿਵੇਂ ਇੱਕ ਦੂਸਰੇ ਰਿਸ਼ਤੇਦਾਰਾਂ ਦਾ ਵਰਤੋਂ ਵਿਹਾਰ ਹੁੰਦਾ ਹੈ ਨਾ, ਫੈਮਿਲੀ ਤਰ੍ਹਾਂ। ਫੈਮਿਲੀ ਦੇ ਤਰ੍ਹਾਂ, ਇਸੇ ਤਰ੍ਹਾਂ ਇੱਕ ਦੂਸਰੇ ਦੇ ਘਰਾਂ ਦੇ ਵਿੱਚ ਆਣਾ ਜਾਣਾ ਹੁੰਦਾ ਸਾਰਿਆਂ ਦਾ, ਠੀਕ ਹੈ, ਇੱਕ ਦੂਸਰੇ ਨਾਲ ਵਰਤੋਂ ਵਿਹਾਰ ਹੁੰਦਾ ਹੈ ਇਸ ਤਰੀਕੇ ਦੇ ਨਾਲ ਸੀ। ਇਹ ਜਦੋਂ ਇੱਥੇ ਵਸਨੇ ਆ ਨਾ, ਤਾਂ ਇੱਥੇ ਆ ਕੇ ਬਾਬੇ ਜਦੋਂ ਆਏ ਨੇ, ਅਸੀਂ ਚਲੋ ਪੈਦਾਇਸ਼ ਬਾਅਦ ਬਹੁਤ ਦੇਰ ਬਾਅਦ, ਉਸ ਟਾਈਮ ਵੀ ਅਸੀਂ ਛੋਟੇ ਛੋਟੇ ਹਾਂ, ਸਾਰੇ ਵੇਖੀਦਾ ਸੀ ਕਿ ਹਰ ਬਰਾਦਰੀ ਹੁਣ ਜਿਵੇਂ ਹੁਣ ਸਿਰਫ ਇੱਕ ਬਰਾਦਰੀ ਦੇ ਤੌਰ ਤੇ ਰਹਿ ਗਏ ਨਾ ਹਟ ਕੇ, ਜੀ ਜੀ, ਠੀਕ ਹੈ ਕਿ ਨਹੀਂ, ਜਿਹੜੀ ਬਰਾਦਰੀ ਹੈ ਉਸੇ ਬਰਾਦਰੀ ਦੇ ਸਿਰਫ ਆਉਣ ਜਾਣ, ਅੱਗੇ ਸਭ ਨੇ ਇੱਕ ਦੂਸਰੇ ਦਾ ਅਹਿਸਾਸ ਸੀ। ਦੂਸਰੀਆਂ ਬਰਾਦਰੀਆਂ ਦੇ ਲੋਕ ਪਾਰਟਿਸਿਪੇਟ ਕਰਦੇ ਸਨ, ਸ਼ਾਮਲ ਪਾਰਟਿਸਿਪੇਟ ਵੀ ਕਰਦੇ ਹਨ, ਔਰ ਤਾਵਨ ਵੀ ਪੂਰਾ ਹੁੰਦਾ ਸੀ। ਅਗਰ ਕਿਸੇ ਦੀ ਸ਼ਾਦੀ ਹੈ, ਬੱਚੀ ਦੀ ਸ਼ਾਦੀ ਹੈ, ਦੁੱਧ ਦੀ ਜ਼ਰੂਰਤ ਹੈ, ਹਾਂ ਬਿਲਕੁਲ, ਪਿੰਡਾਂ 'ਚ ਇਸੇ ਤਰ੍ਹਾਂ ਕਿਸੇ ਲੱਕੜੀ ਦੇ ਦਿੱਤੀ, ਕਿਸੇ ਨੇ ਦੁੱਧ ਹਰ ਦੇ ਘਰ ਨੇ ਦਿੱਤਾ, ਦੁੱਧ ਜਿਹੜਾ ਨਾ ਉਹ ਲਾਜ਼ਮੀ ਪਹੁੰਚਾਉਣਾ ਹੈ। ਇਸ ਤਰ੍ਹਾਂ ਹੀ ਹੈ। ਠੀਕ ਹੈ ਕਿ ਜਿਹਦੇ ਘਰ ਵੀ ਮੱਝਾਂ ਹੁੰਦੀਆਂ ਸਨ ਉਦੋਂ ਦੁੱਧ ਵੇਚਦੇ ਨਹੀਂ ਸਨ। ਨਾ ਕਿਸੇ ਦੀਆਂ 10 ਮੱਝਾਂ ਤੇ ਉਹਨੇ ਨਹੀਂ ਵੇਚਣਾ ਦੁੱਧ, ਉਹਨਾਂ ਕਮਰਾ ਤੇ ਰੱਖ ਦੇਣਾ। ਉਹਨਾਂ ਨੇ ਕੀ ਕਰਨਾ ਹੈ, ਸਾਡੇ ਵੀ ਇਸੇ ਤਰ੍ਹਾਂ ਹੀ ਕਰਦੇ ਨੇ ਬਜ਼ੁਰਗ, ਕਿ 10 ਮੱਝਾਂ ਨੇ, ਕਿਸੇ ਦੀ ਵੀ ਸ਼ਾਦੀ ਹੈ ਤੇ ਉਹਨਾਂ ਵੇਚਣਾ, ਕਿਸੇ ਨੇ ਵੀ ਨਹੀਂ ਵੇਚਣਾ, ਭਾਵੇਂ ਕਿਸੇ 10 ਨੇ ਤੇ 5 ਇੱਕ ਜਾਂ 20 ਨੇ। ਦੁੱਧ ਖੁੱਲਾ ਹੋਣਾ, ਫਿਰ ਇਹ ਆ ਕਿ ਲੱਸੀ ਸੁਬਾਹ ਦੇ ਰੇੜਕਣੀਆਂ ਮਾਈਆਂ ਨੇ, ਤੇ ਜਿਨ੍ਹਾਂ ਦੇ ਘਰ ਲੋਕਾਂ ਦੇ ਹੁੰਦੇ ਨਾ, ਕਈ ਵਿਚਾਰੇ ਮਾੜੇ ਵੀ ਹੁੰਦੇ ਨੇ, ਸਾਰੇ ਇੱਕ ਜੈਸੇ ਨਾ, ਹਰ ਬਰਾਦਰੀ 'ਚ ਹੁੰਦੇ, ਨਹੀਂ ਉਸ ਮਹੱਲੇ ਦੇ ਵਿੱਚ ਉਹਨਾਂ ਨੇ ਮਾਸਾ ਮਾਸਾ ਫਿਰ ਮੱਖਣੀ ਵੀ ਦੇਣੀ। ਇਸੇ ਤਰ੍ਹਾਂ ਹਾਂਜੀ, ਸਵੇਰੇ ਸਵੇਰੇ ਉੱਠ ਜਾਣਾ, ਮਾਈਆਂ ਸਾਡੀਆਂ ਚਾਚੀਆਂ ਦਾਦੀਆਂ ਨੇ, ਤੇ ਉਹਨਾਂ ਜਨਾਬ ਫਿਰ ਨਾਲ ਲੱਸੀ ਦੇਣੀ, ਸਵੇਰੇ ਮੱਖਣੀ ਦੇਣੀ। ਹੁਣ ਮੈਂ ਦੇਖਣਾ ਕਿ 100 ਡੰਗਰ ਹਵੇਲੀਆਂ 'ਚ ਵੱਜੇ ਹੈ, ਤੇ ਜਿਨ੍ਹਾਂ ਦੀ ਹਵੇਲੀਆਂ ਹੁਣ ਵੀ 100 ਡੰਗਰ ਹੈ, ਉਹਨਾਂ ਦੇ ਆਪਣੇ ਘਰ ਕਿਸਮਤ 'ਚ ਮੱਖਣ ਨਹੀਂ ਹੈਗਾ ਖਾਣ। ਉਹਨਾਂ ਨੇ ਕਦੀ ਆਪਣੇ ਘਰ ਵੀ ਦੁੱਧ ਨਹੀਂ ਰਿੜਕਿਆ। ਇਹ ਜੀ ਉਦੋਂ ਤੇ ਪਿਆਰ ਮੁਹੱਬਤ ਰਹੀ, 47 ਤੋਂ ਪਹਿਲੋਂ ਭਰਾ ਰਹੇ, ਭਰਾ ਬਣੇ ਰਹੇ, ਇੱਕ ਦੂਸਰੇ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਰਹੇ। ਜਿਸ ਟਾਈਮ 47 ਦੀ ਵੰਡ ਹੋਈ ਹੈ, ਐਲਾਨ ਹੋਇਆ, ਤੁਹਾਨੂੰ ਕਿੰਨੇ ਕੁ ਦਿਨ ਪਹਿਲੇ ਪਤਾ ਚੱਲਿਆ ਸੀ? ਸਾਡਾ ਪਤਾ ਲੱਗਾ ਕਿ ਰੋਟੀ ਪਕਾਉਂਦੇ ਸੀ। ਅੱਛਾ ਜੀ, ਤਵੇ ਤੇ ਰੋਟੀ ਪਾਈ ਹੈ ਜਿਹੜਾ ਜੀ। ਅੱਛਾ ਜੀ, ਦੁੱਧ ਪਿਆ ਅੱਛਾ ਜੀ, ਥੱਲੇ ਵੀ ਨਹੀਂ ਸੀ। ਅੱਛਾ, ਐਨ ਟਾਈਮ ਤੇ, ਯਾਨੀ ਕਿ ਸਿਰਫ ਐਲਾਨ ਜਿਵੇਂ ਇੱਕ ਸੁਣਦਾ ਨਾ ਬੰਦਾ, ਹਾਂ, ਰੌਲਾ ਪੈ ਗਿਆ ਤੇ ਉਹ ਤਵੇ ਤੇ ਰੋਟੀ ਪਈ, ਉਹ ਤਵੇ ਤੇ ਰਹਿ ਗਈ ਹੈ, ਦੌੜਾਂ ਲਾ। ਕਾਲੇ ਜੀ ਦੁੱਧ ਪਿਆ, ਕਾਲੇ ਨਹੀਂ ਪਿਆ। ਅੱਛਾ, ਫਿਰ ਤੜਕੀ ਆਇਆ ਮੱਕਾ ਪੁਜੋ, ਆਪਣਾ ਸਮਾਨ ਚੁੱਕਿਆ। ਜੱਥੇ ਤੇ ਹਰ ਜਗ੍ਹਾ ਪੈਂਦੇ ਰਹੇ ਨੇ, ਹਮਲੇ ਹੁੰਦੇ ਰਹੇ, ਇੱਧਰ ਵੀ ਹਮਲੇ ਹੁੰਦੇ ਰਹੇ ਨੇ, ਉਧਰ ਵੀ ਹਮਲੇ ਹੁੰਦੇ ਰਹੇ ਨੇ। ਇੱਧਰ ਮੁਸਲਮਾਨਾਂ ਦਾ ਜਿੱਥੇ ਜ਼ੋਰ ਸੀ ਮੁਸਲਮਾਨ ਕਰਦੇ ਰਹੇ, ਉਧਰ ਹਿੰਦੂਆਂ ਸਿੱਖਾਂ ਦਾ ਜਿੱਥੇ ਜ਼ੋਰ ਸੀ ਹਿੰਦੂ ਸਿੱਖ ਕਰਦੇ ਰਹੇ। ਉਹ ਜਾਂਦੇ ਸੀ ਬੜੇ ਚੀਜ਼ ਲੈ ਕੇ ਪੈਂਦੇ ਸੀ, ਨਹੀਂ ਪੈਂਦੇ ਸੀ। ਤੇ ਜਿਸ ਵਕਤ ਉੱਥੋਂ ਨਿਕਲੇ ਪਿੰਡ ਚੋਂ, ਤੁਹਾਡੇ ਪਿੰਡ ਤੇ ਕੋਈ ਹਮਲਾ ਤਾਂ ਨਹੀਂ ਕੀਤਾ ਕਿਸੇ ਨੇ?
हमला करने जोर लाया और ਵਸ ਨਹੀਂ ਚੱਲਿਆ। बस कि नील मेरे पड़े रहे ਅੱਛਾ नील मेरे पड़े रहे। ਅੱਛਾ, ਜਿਸ ਟਾਈਮ ਉਥੋਂ ਪਿੰਡੋਂ ਨਿਕਲੇ ਤੇ ਫਿਰ ਕਿਹੜੇ ਕਿਹੜੇ ਰਸਤੇ ਇਖਤਿਆਰ ਕਰਕੇ ਤਾਂ ਆਏ? अभी अब तक तो पटियाला हो गया है पटियाला से बरसर जाने लगे थे फिर उन्हें बरसर पता बैठा रही चुका अभी कुछ हो गया ਅੱਛਾ, फिर कुछ हो गया ਕਿਸ ਚੀਜ਼ ਤੇ ਆਏ ਫਿਰ ਤੁਸੀਂ? ਗੱਡੀਆਂ ਤੇ ਆਏ, ਪੈਦਲ ਆਏ? पैदल गड्ढे भी थे पैदल भी थे ਸਾਰੇ ਪਿੰਡ ਦੇ ਜਿੰਨੇ 15-20 ਘਰ ਸਨ ਇਕੱਠੇ ਹੀ ਨਿਕਲੇ ਫਿਰ? इकट्ठे एक दूसरे का दाना पक्का बोरी बोरी चला नहीं पड़ाई ਮਕਸਦ ਥੋੜਾ ਥੋੜਾ ਜਿੰਨਾ ਜਿੰਨਾ ਸਮਾਨ ਲੱਦਿਆ ਗਿਆ ਨਾ ਉਹ ਲੱਦ ਕੇ ਰੇੜੇ ਗੱਡਿਆਂ ਤੇ ਹਾਂਜੀ, ਹਾਂਜੀ। ਠੀਕ ਹੈ, ਨਾਲ ਜੋ ਕਿ ਜਿਹੜੇ ਕੋਈ ਉਹੋ ਜਿਹਾ ਜ਼ਰੂਰੀ ਸਮਾਨ ਸੀ, ਠੀਕ ਹੈ ਕਿ ਨਹੀਂ, ਉਹ ਲੱਦਿਆ, ਜਾਂ ਬਾਲ ਜਿਹੜੇ ਚੱਲਣ ਜੋਗੇ ਨਹੀਂ ਸਨ ਬੱਚੇ ਜਾਂ ਔਰਤਾਂ ਬੀਬੀਆਂ ਤੇ ਬੱਚਿਆਂ ਨੂੰ ਨਾਲ ਨਾਲ ਮਿਲਟਰੀ ਰਹੀ ਫਿਰ ਹੈ। ਸਿਰਫ ਇੰਨਾ ਹੀ ਸੀ ਕਿ ਜਾਨ ਬਚਾਓ ਤਾਂ ਆਪਣੀ ਮੰਜ਼ਿਲ ਤੇ ਪਹੁੰਚੋ, ਨਿਕਲ ਜਾਓ ਇੱਥੋਂ। ਤੇ ਉਸ ਵਕਤ ਇਹ ਵੀ ਕੋਈ ਨਹੀਂ ਸੀ ਪਤਾ ਅਸੀਂ ਜਾਣਾ ਕਿੱਥੇ ਹੈ। ਨਹੀਂ ना ਇਸ ਚੀਜ਼ ਦਾ ਕੋਈ ਅੱਗੇ ਕੋਈ ਨਹੀਂ, ਸਿਰਫ ਇੰਨਾ ਸੀ ਨਾ ਕਿ ਪਾਕਿਸਤਾਨ ਜਾਣਾ, ਲੇਕਿਨ ਇਹ ਨਹੀਂ ਲੇਕਿਨ ਪਤਾ- ਅੱਗੇ ਇਹ ਨਹੀਂ ਪਤਾ ਮੰਜ਼ਿਲ ਕਿਹੜੀ ਹੈ ਸਾਡੀ, ਵੀ ਕਿਹੜਾ ਪਿੰਡ ਹੈ, ਕਿੱਥੇ ਅਸੀਂ ਰਹਿਣਾ ਹੈ। ਕੋਈ ਨਹੀਂ ਸੀ ਇਸ ਹਾਂ। ਚੀਜ਼ ਦਾ, ਕੋਈ ਅੱਗੇ ਜਗ੍ਹਾ ਦਾ ਕੋਈ ਨਹੀਂ ਸੀ, ਇੰਤਖਾਬ ਕੋਈ ਨਹੀਂ ਸੀ ਕੋਈ। फिर फिरेगा थप्पड़ के भी फिरेगा हैदराबाद भी रहेगा कोठी भी रहेगा पूरा कुछ ਬਾਰਡਰ ਤੁਸੀਂ ਕਿੱਥੋਂ ਕ੍ਰਾਸ ਕੀਤਾ ਸੀ? कसूर उधर सिख बैठे होते ਰਾਵੀ ਸਾਡੇ ਵਾਲ ਦਾ ਰੋ ਕੀਤਾ ਹੈ ਰਾਵੀ ਤੋਂ ਇਹ ਉਧਰ ਤੋਂ ਆਏ ਨੇ, ਇਹ ਦੂਰ ਸੀ। ਆਹੋ ਉਧਰ पचाड़ा साहब के दूर थी वो पचाड़ा साहब का 4 किलो न होंगे वो तो हमारे घट ही हो गया पचाड़ी अगले हो रहे लाहौर नहीं हो रहे 4 किलो वो शहर में 4 किलो है ਅੱਛਾ, बड़ा शहर मेरे घर को है ਪਟਿਆਲਾ ਰਿਆਸਤ ਵੀ ਸੀ, हाँ ਉਥੋਂ ਦਾ ਇੱਕ ਨਵਾਬ ਵੀ ਸੀ। ਜਿਸ ਤਰ੍ਹਾਂ ਰਿਆਸਤ ਬਹਾਵਲਪੁਰ ਹੈ ਨਾ ਜੀ, ਇਸ ਤਰ੍ਹਾਂ ਉਹ ਨਵਾਬ ਸਨ ਉੱਥੋਂ, ਮਤਲਬ ਉਹ ਰਿਆਸਤਾਂ 'ਚ ਡਿਵਾਈਡ ਸੀ ਇਹ ਇਲਾਕੇ ਪਹਿਲੇ। ਤੁਸੀਂ ਕਿੰਨੇ ਦਿਨਾਂ 'ਚ ਇੱਥੇ ਕਸੂਰ ਪਹੁੰਚੇ? 22-23 ਦਿਨ ਪਾਕਿਸਤਾਨ ਦੀ ਸਰਹੱਦ 'ਚ ਦਾਖਲ ਹੁੰਦੇ ਆ, 22-23 ਦਿਨ ਲੱਗੇ ਤੁਹਾਨੂੰ? हाँ वो पाया पहले 10 मिनट तोड़ लिए ਅੱਛਾ, पहले 20 मिनट तोड़ लिए ਦੇਖੋ ਜੀ, ਅਗਰ ਕੋਈ 10-20 ਮੀਲ ਟੋਰ ਲੈਣੇ ਜਾਨਵਰ ਜਾਣਾ ਉਹ ਵੀ ਥੱਕ ਜਾਂਦੇ ਸਨ, ਠੀਕ ਹੈ, ਜਿਹੜੇ ਜੀ ਤੇ ਉਹ ਵੀ ਤੇ ਫਿਰ ਉੱਥੇ ਪੜਾਓ ਪਾ ਲੈਂਦੇ ਸਨ, ਠੀਕ ਹੈ। ਉੱਥੋਂ ਫਿਰ ਯਾਨੀ ਕਿ ਰਾਤ ਉੱਥੇ ਗੁਜ਼ਾਰੀ ਜਾਂ ਦਿਨ ਉੱਥੇ ਗੁਜ਼ਾਰਿਆ, ਜੀ, ਜੀ। ਤੇ ਰਾਤ ਨੂੰ ਫਿਰ ਟੁਰ ਪਏ ਨੇ ਜਾਂ ਦਿਨੇ ਟੁਰ ਪਏ ਨੇ, ਠੀਕ ਹੈ ਕਿ ਨਹੀਂ। ਉਹ ਇਸ ਤਰੀਕਾ ਸਰਕਾਰ ਸੀ ਇਹਨਾਂ ਦਾ। ਹੁਣ ਤੇ ਉਹੀ ਚੀਜ਼ ਹੈ ਕਿ ਸਾਰਾ ਹਿਸਾਬ ਕਿਤਾਬ ਇੰਨੀ ਦੂਰੋਂ ਫਿਰ ਆਉਣਾ ਜਿਹੜਾ ਨਾ, ਟਾਈਮ ਤਾਂ ਲੱਗਦਾ ਨਾ, ਫਿਰ ਡਰ ਵੀ ਕਿ ਇਧਰੋਂ ਕੋਈ ਇਧਰੋਂ ਨਾ ਕੋਈ ਹਮਲਾ ਹੋ ਜਾਏ, ਇਧਰੋਂ ਨਾ ਹੋ ਜਾਏ। ਉਹ ਰਸਤੇ 'ਚ ਤੁਸੀਂ ਆਉਂਦੇ ਆ ਕੋਈ ਵੱਢ ਟੁੱਕ ਵੀ ਦੇਖੀ ਹੈ? बंद हो गई ਬੰਦ ਹੋ ਗਈ ਸੀ। ਅੱਛਾ, ना पौधा कम हो गया बढ़िया ना ਹਾਂਜੀ, फिर ठंड पानी ठंड बंद हो गई जिधर ਅੱਛਾ। ਮਤਲਬ ਕਿ ਜਦੋਂ ਕਾਮੋਂ ਕੀ ਗੱਡੀ ਵੱਢੀ ਗਈ ਹੈ, ਫਿਰ ਉਸ ਤੋਂ ਬਾਅਦ ਸਕੂਨ ਹੋ ਗਿਆ ਸੀ ਦੋਵਾਂ ਪਾਸੇ, ਕਿਉਂਕਿ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਧਰੋਂ ਵੀ ਕੰਮ ਫਿਰ ਜਿਹੜਾ ਨਾ ਤੇਜ਼ ਹੋ ਗਿਆ। ਹਾਂ, ਬਿਲਕੁਲ ਸਹੀ। ਵਰਨਾ ਉਧਰੋਂ ਜਿਹੜਾ ਸੀ ਨਾ ਉਸ ਵੇਲੇ ਬਹੁਤ ਜ਼ਿਆਦਾ ਹੁੰਦਾ ਸੀ, ਤੇ ਜਦੋਂ ਇਹਨਾਂ ਨੇ ਇਧਰੋਂ ਫਿਰ ਕੀਤਾ ਨਾ, ਹਾਂ, ਫਿਰ ਉਸ ਵੇਲੇ ਫਿਰ ਉਹ ਦੋਵਾਂ ਪਾਸਿਓਂ ਬੰਦ ਹੋ ਗਿਆ। ਉਹ ਫਿਰ ਇਹ ਸੀ ਕਿ ਲੁੱਟ ਮਾਰ ਤੇ ਹੈ ਸੀ, ਲੁੱਟ ਮਾਰ ਹੈ। ਕਿਉਂਕਿ ਲੁੱਟ ਮਾਰ ਇਸ ਤੋਂ ਕਰਦੇ ਹਨ ਕਿ ਜਿਹੜਾ ਜੱਥਾ ਜਾਣ ਡਿਆ ਉਹਨਾਂ ਕੋਲੋਂ ਕੋਈ ਜ਼ੇਵਰ ਯਾਨੀ ਕਿ ਬੱਚੀਆਂ ਜਿਹੜੀਆਂ ਜਵਾਨ ਸਨ, ਉਹ ਤੇ ਮੈਂ ਸੁਣਿਆ ਇਹ ਜੀ ਕਿ ਜਿਵੇਂ ਵਡੇਰੇ ਦੱਸਦੇ ਹਨ ਕਿ ਜੀ ਉਹ ਖੂਹਾਂ ਦੇ ਵਿੱਚ ਜਵਾਨਾਂ ਖੂਹਾਂ ਦੇ ਛਾਲਾਂ ਇਸ ਤਰ੍ਹਾਂ। ਇਹ ਅਸਲ ਦੇ ਵਿੱਚ ਖੂਹਾਂ 'ਚ ਛਲਾਂਗਾਂ ਦੋਵਾਂ ਪਾਸੇ ਲਗਾਈਆਂ। ਕਈ ਸਿੱਖਾਂ ਦੀ ਦੇਖਾਂ ਦੀ ਵੀ ਇਸੇ ਤਰ੍ਹਾਂ ਹੋਈਆਂ ਕਿ ਦੇਖੋ ਇੱਜ਼ਤ ਜਿਹੜੀ ਹੈ ਨਾ, ਮੁਸਲਮਾਨ ਹੋਵੇ ਜਾਂ ਸਿੱਖ ਹੋਵੇ, ਇੱਜ਼ਤ ਸਭ ਦੀ ਹੈ, ਇੱਜ਼ਤ ਸਭ ਦੀ। ਅਸਲ ਦੇ ਵਿੱਚ ਨੇ ਸ਼ਰਾਰਤ ਕਿਸੇ ਇੱਕ ਨੇ ਕੀਤੀ, ਬਿਲਕੁਲ ਜਿਸ ਵਕਤ ਸ਼ਰਾਰਤ ਉਹਨੇ ਕੀਤੀ, ਜਿਸ ਤਰ੍ਹਾਂ ਬਜ਼ੁਰਗ ਦੱਸਦੇ ਪਏ, ਇਸ ਤਰ੍ਹਾਂ ਵਿਆਹਾਂ ਸ਼ਾਦੀਆਂ ਤੇ ਜਾਣਾ, ਫਿਰ ਸਾਡੀ ਰੋਟੀ ਉਹਨਾਂ ਨੇ ਮੁਸਲਮਾਨਾਂ ਕੋਲੋਂ ਹੀ ਪਕਾਉਣੀ, ਮੁਸਲਮਾਨਾਂ ਵਾਲਾ ਸਾਰਾ ਸਿਸਟਮ ਕਰਨਾ, ਸਾਨੂੰ ਖਵਾਉਣਾ ਪਿਆਣਾ। ਹੁਣ ਇਹਨਾਂ ਭਾਈਚਾਰਾ ਹੋਵੇ ਹਾਂਜੀ, ਤੇ ਫੌਰਨ ਜਿਸ ਟਾਈਮ ਐਲਾਨ ਹੁੰਦਾ, ਫੌਰਨ ਹੀ ਇੱਕ ਦੂਸਰੇ ਦੇ ਦੁਸ਼ਮਨ ਉਹ ਕਦੀ ਨਹੀਂ ਬਣ ਸਕਦੇ। ਉਹ ਬਾਹਰੋਂ ਦੀ ਸ਼ਰਾਰਤ ਸਾਜ਼ਿਸ਼ ਦੇ ਤੌਰ ਤੇ ਇਹਨਾਂ ਨੂੰ ਲੜਾਇਆ ਗਿਆ ਕਿ ਇੱਕ ਦੂਜੇ ਨੂੰ ਵੱਢਣ ਮਾਰਨ, ਇੱਕ ਮੁਸਲਮਾਨ ਹਿਫਾਜ਼ਤ ਕਰਨ ਦਿਆ ਬੱਚੀਆਂ ਦੀ, ਦੂਸਰਾ ਜਿਹੜਾ ਉਹਨਾਂ ਦੀ ਇੱਜ਼ਤ ਲੁੱਟਣ ਦਿਆ, ਤੇ ਉਹਨਾਂ ਬੱਚੀਆਂ ਨੇ ਮਜਬੂਰ ਹੋ ਕੇ
ਉਹ ਛਲਾਂਗਾ ਲਗਾਈਆਂ। ਇਸੇ ਤਰ੍ਹਾਂ ਮੁਸਲਮਾਨਾਂ ਦੇ ਨਾਲ ਹੋਇਆ। ਇੱਕ ਕੋਈ ਇੱਜ਼ਤ ਬਚਾਉਣ ਡਿਆ, ਇੱਕ ਸਿੱਖ ਇੱਜ਼ਤ ਬਚਾਉਣ ਦਿਆ, ਦੂਸਰਾ ਜੱਥਾ ਆਉਂਦੇ ਆ ਉਹ ਇੱਜ਼ਤ ਲੁੱਟਣ ਦਿਆ। ਉਹ ਵੀ ਇਸੇ ਤਰ੍ਹਾਂ ਬੱਚੀਆਂ ਨੇ, ਮੁਸਲਮਾਨਾਂ ਦੀਆਂ ਬੱਚੀਆਂ ਨੇ ਛਲਾਂਗਾ ਲਗਾਈਆਂ ਨੇ। ਅਸਲ ਤੇ ਇਹ ਸਾਰੇ ਜ਼ੁਲਮ ਦਾ, ਕਤਲੋ ਗਾਰਤ ਦਾ ਜਿਹੜਾ ਹੈ ਉਹ ਗੁਨਾਹ ਉਸ ਬੰਦੇ ਤੇ ਹੈ ਜਿਹਨੇ ਇਬਤਦਾ ਕੀਤੀ, ਸ਼ਰਾਰਤ ਕੀਤੀ। ਤੇ ਉਹ ਦੇਖੋ ਨਾ ਜੀ, ਇਸਲਾਮ ਤੇ ਕਿਸੇ ਜਾਨਵਰ ਨੂੰ ਮਾਰਨ ਤੋਂ ਮਨਾ ਕਰਦਾ ਹੈ। ਬੇਸ਼ੱਕ ਰਸਤੇ ਦੇ ਵਿੱਚ 22 ਦਿਨ ਲੱਗ ਗਏ ਤੁਹਾਨੂੰ। ਇਸ ਤਰ੍ਹਾਂ ਖਾਣਾ ਕੈਂਪ ਸਾਰਾ ਇਕੱਠਾ ਪਕਾਉਂਦੇ ਕਿ ਅਲੱਗ-ਅਲੱਗ ਆਪਣੇ ਆਪਣੀ ਪਕਾਉਂਦੇ ਸੀ? ਸਾਡੀ ਛੋਲਿਆਂ ਦੀ ਆਪਣਾ ਕਿੰਨੇ ਖਰਚਾ ਬਣਾਉਣਾ। ਅੱਛਾ, ਭੁੱਜੇ ਹੋਏ ਛਣੇ ਜਿਹੜੇ ਨੇ ਉਹ ਚੱਬ ਲੈਣੇ, ਉਥੋਂ ਬਣਾਏ ਸਨ ਪਹਿਲੇ? ਹਾਂ। ਅੱਛਾ, ਬਣਾ ਕੇ ਜਾਂ ਬਣਾ ਲਏ ਜਾਂ ਜਿਹਨੇ ਭੁੰਨ ਲਏ, ਜਿਵੇਂ ਵੀ ਕਰ ਲਏ। ਯਾਨੀ ਕਿ ਜਿਹੜਾ ਇੱਕ ਆਰਟੀਫੀਸ਼ੀਅਲ ਜਿਹੜਾ ਕੰਮ ਹੈ ਨਾ, ਹਾਂ, ਸਮਝ ਸਕਦੇ ਹੋ ਕਿ ਯਾਨੀ ਕਿ ਜਿਹੜਾ ਸਰਵਾਈਵ ਕੀਤਾ ਆਪਣੇ ਆਪ ਨੂੰ। ਤੁਸੀਂ ਆ ਗਏ ਕਸੂਰ ਤੋਂ ਫਿਰ ਕਿਹੜੀ ਜਗ੍ਹਾ ਤੇ ਬੈਠੇ? ਫਿਰ ਕੰਮ ਹੋ ਗਿਆ। ਅੱਛਾ ਜੀ, ਕੰਮ ਹੋ ਗਏ ਦਿਖਾਏ। ਕੰਮ ਹੋ ਗਿਆ ਤਾਂ ਨਸ਼ਹਿਰਾ ਵਿਰਕਾ। ਹਾਂ। ਅੱਛਾ, ਉੱਥੇ 3 ਮਹੀਨੇ ਉੱਥੇ ਰਹੇ। ਹਾਂ। ਅੱਛਾ ਜੀ, ਫਿਰ ਉੱਥੇ ਦਾ ਮੇਰਾ ਭਾਈ ਵਗ ਗਿਆ, ਉਹ ਵੱਖਰਾ ਸੀ। ਅੱਛਾ ਜੀ, ਉਹਨਾਂ ਕਦੀ ਆਦਨਾਬਾਦ ਦਾ ਪਿੰਡ ਆਪਣਾ ਬੈਠਾ। ਅੱਛਾ ਜੀ, ਅਸੀਂ ਆਦਨਾਬਾਦ ਆ ਗਏ। ਅੱਛਾ ਜੀ, ਕਹਿੰਦੇ ਵੀ ਜੇ ਬਾਅਦ ਅੱਛਾ, ਉੱਥੇ ਦੇ ਫਿਰ ਠੀਕ ਗੱਲ ਲੱਗ ਗਿਆ। ਅਬ ਮੇਰੇ ਭਾਈ ਦਾ ਯਾਰ। ਅੱਛਾ ਜੀ, ਹਾਂ। ਜੜ ਦੇ ਗਿਆ। ਅੱਛਾ ਜੀ, ਉਹ ਫਿਰ ਉਹ ਖੋਤਾ ਨਹੀਂ ਆਇਆ। ਖੋਤਾ ਦੇ ਅੱਠਵੇਂ ਰਹਿ ਖੋਤੇ। ਅਸੀਂ ਦੇ ਬਾਅਦ ਸਿੱਖ ਮੁਸਲਮਾਨ ਹੋ ਗਏ। ਸਿੱਖਾਂ ਨਾਲ ਠੀਕ ਹੁੰਦੇ। ਅੱਛਾ, ਦੇ ਲੈ ਕੇ ਰਹੇ। ਅੱਛਾ। ਤੁਸੀਂ ਜਿਸ ਟਾਈਮ ਨਿਕਲੇ, ਮੁਸਲਮਾਨ ਵੀ ਤੁਹਾਡੇ ਪਿੰਡ ਜਿਹੜੇ ਕੋਈ 15-20 ਘਰ ਸਨ ਉਹ ਵੀ ਨਿਕਲੇ, ਤੇ ਉਹ ਖੈਰੋ ਵਫੀਅਤ ਦੇ ਨਾਲ ਹੀ ਸਾਰੇ ਆ ਗਏ ਕਿ ਰਸਤੇ 'ਚ ਕੋਈ ਵਿਛੜਿਆ ਤੁਹਾਡੇ ਪਿੰਡ ਦਾ, ਕੋਈ ਆਪਣੀ ਮਰਜ਼ੀ ਨਾਲ ਉੱਥੇ ਰਹਿ ਗਿਆ ਹੋਵੇ? ਨਾ ਕੋਈ ਨਹੀਂ। ਤੁਸੀਂ ਤੇ ਇੱਥੇ ਆ ਗਏ ਨਾ ਇਸ ਪਿੰਡ ਸਮੂਹਵਾਲਾ ਤੁਸੀਂ ਆ ਗਏ। ਬਾਕੀ ਕਿੱਥੇ ਬਰਾਦਰੀਆਂ ਬੈਠੀਆਂ ਫਿਰ? ਰਾਈ ਸਨ, ਪਠਾਨ ਸਨ ਜਾਂ ਹੋਰ ਜਿਹੜੇ? ਇਮਨਾਬਾਦ ਕੌਣ ਬੈਠੇ ਸਨ? ਮੇਰਾ ਫਲਾਨ ਦੇ ਨੇ ਕਾਫੀ ਨਾਮ ਲੈਣਾ। ਅੱਛਾ, ਉਹ ਇਮਨਾਬਾਦ ਬੈਠੇ। ਅੱਛਾ, ਹੋਰ ਕਿੱਥੇ ਬੈਠੇ? ਨਸ਼ਹਿਰੇ। ਕੋਈ ਕੁਝਾ। ਅੱਛਾ, ਕੋਈ ਗੁਰੂ ਹੋਏ। ਅੱਛਾ, ਬੱਚਾ ਅੱਛਾ। ਮਤਲਬ ਕਿ ਇੱਥੇ ਫਿਰ ਖੈਰੋਫੀਰ ਨਾਲ ਪਹੁੰਚ ਗਏ ਤੇ ਇੱਥੇ ਆ ਕੇ ਫਿਰ ਅਲੱਗ-ਅਲੱਗ ਜਗ੍ਹਾ ਤੇ ਉਹਨਾਂ ਨੇ ਆਪਣਾ ਡੇਰੇ ਲਾ ਲਏ ਜਿੱਥੇ ਅੱਲਾ ਨੇ ਰਿਜ਼ਕ ਲਿਖਿਆ ਸੀ ਜਿਸ ਦਾ। ਅਸਲ ਗੱਲ ਤੇ ਇਹ ਹੈ ਕਿ ਅੱਲਾ ਨੇ ਰਿਜ਼ਕ ਵੀ ਤੇ ਮੁੰਤਖਬ ਕੀਤਾ ਨਾ ਇਸ ਮਿੱਟੀ ਦਾ ਜਿਹੜਾ ਉਹ ਤੇਰੀ ਕਿਸਮਤ ਵਿੱਚ ਰਿਜ਼ਕ ਆ। ਹਾਂ, ਖਰਾਬ ਦੇ ਨਾਲ ਕਾਫੀ ਹੈਦਰਾਬਾਦ ਵਿੱਚ ਬੈਠੇ। ਜਿਹੜੇ ਬਾਬੇ ਹਰਾਂ ਦੇ ਪਿੰਡੋਂ ਆਏ ਨਾ, ਜੀ, ਉਹ ਜ਼ਿਆਦਾ ਅਰਾਈ ਬਰਾਦਰੀ ਇਮਨਾਬਾਦ ਬੈਠੀ ਹੈ। ਅੱਛਾ, ਠੀਕ ਹੈ। ਉਹ ਕੰਮ ਵੀ ਕੁਝ ਕਾਮੋਂ ਕੀ, ਕੁਝ ਫਿਰ ਨਸ਼ਹਿਰੇ। ਹਾਂਜੀ। ਇਸ ਤਰੀਕੇ ਨਾਲ ਵੰਡ ਕੇ ਜਿੱਥੇ ਵੀ ਚਲੇ ਗਏ, ਜਾਂ ਜੇ ਕਿਸੇ ਦੀ ਕੋਈ ਰਿਸ਼ਤੇਦਾਰ ਪਹਿਲਾਂ ਇੱਥੇ ਵਸਦਾ ਹੀ ਪਿਆ। ਕਿਉਂਕਿ ਰਿਸ਼ਤੇਦਾਰੀ ਤੇ ਪਹਿਲਾਂ ਵੀ ਹੈ ਨਾ, ਇੱਕ ਦੂਸਰੇ ਦੀ। ਇਹ ਤਾਂ ਨਹੀਂ ਕਿ ਇੱਥੇ ਸਿਰਫ ਉਧਰ ਹੀ ਸੀ, ਉਧਰ ਦੀ ਰਿਸ਼ਤੇਦਾਰੀ ਇੱਧਰ ਦੀ ਉਧਰ ਪਹਿਲੇ ਵੀ ਐਸੀ। ਉਹ ਫਿਰ ਜਿੱਥੇ ਕਿਸੇ ਦੀ ਰਿਸ਼ਤੇਦਾਰੀ ਸੀ, ਫਿਰ ਉਸ ਹਿਸਾਬ ਨਾਲ ਆਪੋ ਆਪਣੇ ਉਹਨਾਂ ਨੇ ਲਗਲਾ ਦੇ ਨਾਲ ਲਾਗੇ ਉੱਥੇ ਚਲੇ ਗਏ। ਜਾਂ ਉਹਨਾਂ ਨੇ ਜਿੱਥੇ ਕੋਈ ਜਗ੍ਹਾ ਵੇਖੀ ਕਿ ਇੱਥੇ ਜਗ੍ਹਾ ਖਾਲੀ ਹੈ, ਉਹਨਾਂ ਨੇ ਆਪਣੇ ਰਿਸ਼ਤੇਦਾਰ ਉੱਥੇ ਬਿਠਾਤੇ, ਉੱਥੇ ਕਰਾਤੇ। ਆਪ ਉਹ ਪਹਿਲਾਂ ਹੀ ਇੱਥੇ ਨੇ ਤੇ ਉਹਨਾਂ ਨੇ ਆਪਣੇ ਰਿਸ਼ਤੇਦਾਰ ਜਿਹੜੇ ਨੇ ਉੱਥੇ। ਅੱਛਾ, ਇਸ ਪਿੰਡ ਦੇ ਵਿੱਚ ਹਿੰਦੂਆਂ ਤੇ ਸਿੱਖਾਂ ਦਾ ਕੋਈ ਗੁਰਦੁਆਰਾ ਜਾਂ ਮੰਦਿਰ ਹੈ ਸੀ ਜਿਸ ਟਾਈਮ ਤੁਸੀਂ ਇੱਥੇ ਆਏ ਹੋ? ਇੱਥੇ ਹੈ ਸੀ। ਕਿੱਥੇ ਕਰਕੇ ਪਿੰਡ ਦੇ ਕਿਹੜੇ ਪਾਸੇ? ਸਾਡੇ ਮਸਜਿਦ ਦੇ ਨਾਲ ਸੀ। ਮਸਜਿਦ ਜਿੱਥੇ ਹੁਣ ਮਸਜਿਦ ਪਹਿਲੇ ਵੀ ਮਸਜਿਦ ਸੀ ਇੱਥੇ ਜਿੱਥੇ ਗੁਰਦੁਆਰਾ? ਹਾਂ, ਪਹਿਲੇ ਮਸਜਿਦ ਹੈ ਸੀ, ਛੋਟੀ ਜੀ ਮਸਜਿਦ ਸੀ, ਛੋਟੀ, ਲੇਕਿਨ ਉਹਦੇ ਨਾਲ ਹੀ ਗੁਰਦੁਆਰਾ ਸੀ। ਅੱਛਾ, ਪਹਿਲੇ ਜਿਹੜਾ ਅਸੀਂ ਖੁਦ ਵੀ ਵੇਖਿਆ ਹੈ। ਅੱਛਾ, ਠੀਕ ਹੈ। ਇਹ ਬਾਬੇ ਰੰਗ ਦੀ ਨਹੀਂ, ਅਸੀਂ ਇੱਥੋਂ ਦੀ ਪੈਦਾਇਸ਼ ਹਾਂ। ਹਾਂਜੀ, ਠੀਕ ਹੈ। ਅੱਛਾ, ਲੇਕਿਨ ਉਹ ਗੁਰਦੁਆਰਾ ਇੱਥੇ ਮਸਜਿਦ ਦੇ ਨਾਲ ਹੀ ਸੀ। ਮਸਜਿਦ ਵੀ ਨਾਲ ਸੀ? ਨਾਲ ਮਸਜਿਦ ਯਾਨੀ ਕਿ ਸਮਝ ਲਓ ਕਿ ਇੰਨਾ ਹੀ ਫਰਕ ਸੀ ਮਸਜਿਦ ਤੋਂ। ਬੜੀ ਗੱਲ ਹੈ, ਕੋਈ 40-50 ਫੁੱਟ ਦਾ ਫਰਕ। ਚੱਲ, ਮਤਲਬ ਕਿ ਨਾਲ ਹੀ ਹੋਇਆ ਨਾ। ਹਾਂਜੀ, ਮਸਜਿਦ ਵੀ ਨਾਲ ਹੈ ਤੇ ਨਾਲ ਹੀ ਗੁਰਦੁਆਰਾ। ਨਾਲ ਲੋਹਾਰ ਦੀ ਦੁਕਾਨ ਸੀ। ਅੱਛਾ ਜੀ, ਠੀਕ ਹੈ। ਅੱਛਾ, ਤੇ ਉਸ ਦੇ ਨਾਲ ਮਸਜਿਦ ਸੀ। ਅੱਛਾ ਜੀ। ਤੇ ਉਹਦੇ ਲੋਹਾਰ ਦੀ ਦੁਕਾਨ ਤੋਂ ਅਗਲੇ ਪਾਸੇ ਜਿਹੜਾ ਸੀ ਨਾ, ਉਹ ਗੁਰਦੁਆਰਾ ਸੀ। ਅੱਛਾ, ਉਹ ਲੋਹਾਰ ਦਾ ਨਾਮ ਯਾਦ ਹੈ? ਗੁਲਾਮ ਮਿਸਤਰੀ। ਉਹ ਇਸ ਵੇਲੇ ਕੰਮੋਂ ਕੀ ਚਲੇ ਗਏ ਸਾਰੇ। ਤਾਂ ਤੁਹਾਨੂੰ ਕਹਿੰਦੇ ਜੀ ਬਾਬਾ ਜੀ ਉਹ ਪਿੰਡ ਵੇਖ ਆਈਏ। ਅਗਰ ਪਿੰਡ ਤੋਂ ਬਾਹਰ ਤੁਹਾਨੂੰ ਮਤਲਬ ਕਹਿ ਦਿੰਦੇ ਆ ਲੋ ਜੀ ਅਸੀਂ ਤੁਹਾਨੂੰ ਹੁਣ ਜਾ ਕੇ ਘਰ ਆਪਣਾ ਲੱਭ ਲਓ। ਅੱਛਾ, ਜਿਹੜੀਆਂ ਪੈਲੀਆਂ ਵਾਹੁੰਦੇ ਸੀ। ਅੱਛਾ,
ਅੱਛਾ ਠੱਡੇ ਵੀ ਦੱਸਦੇ ਹਾਂਜੀ ਠੱਡੇ ਹੁੰਦੇ ਨੇ ਨਾ ਹਾਂ ਠੱਡੇ ਕੀ ਜਿਹੜੇ ਹੱਡੀਆਂ ਦੇ ਅੱਛਾ ਉਹ ਵੀ ਦੱਸਦੇ ਅੱਛਾ ਤੇ ਖੂਹ ਵੀ ਦੱਸ ਦੋਗੇ ਆ ਫਲਾਣਾ ਖੂਹ ਹੈ ਤੇ ਫਲਾਣਾ ਖੂਹ ਹੈ ਤੇ ਫਲਾਣਾ ਅੱਛਾ ਜੀ ਵਾਹ ਬਾਦਾ ਰਿਹਾ ਨਾ ਖੁਦਾ ਅੱਛਾ ਉਹ ਖੁਦਾ ਘਰ ਵੀ ਯਾਦ ਹੈ ਹਰ ਨਕਸ਼ਾ ਹਰ ਚੀਜ਼ ਤੇ ਗੁਰਦੁਆਰਾ ਵੀ ਯਾਦ ਹੈ ਕਿੱਥੇ ਕਰਕੇ ਸੀ ਗੁਰਦੁਆਰਾ ਇਹ ਸਾਰੇ ਲੱਭ ਲੋਗੇ ਬਹੁਤ ਅੱਛੀ ਯਾਦਾਸ਼ਤ ਹੈ ਮਾਸ਼ਾਅੱਲਾ ਬਜ਼ੁਰਗਾਂ ਦੀ ਤੇ ਬੜੀ ਖੁਸ਼ੀ ਹੋਈ ਹੈ ਇਹਨਾਂ ਦੇ ਨਾਲ ਗੱਲਬਾਤ ਕਰਕੇ ਤੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਵੀ ਪਤਾ ਹੈ ਜਿਸ ਤਰ੍ਹਾਂ ਉਹਨਾਂ ਦਾ ਦਿਲ ਕਰਦਾ ਕਿ ਲਹਿੰਦਾ ਪੰਜਾਬ ਜਾ ਕੇ ਦੇਖੀਏ ਆਪਣੇ ਘਰ ਬੂਆ ਦੇਖੀਏ ਇਸ ਤਰ੍ਹਾਂ ਲਹਿੰਦੇ ਪੰਜਾਬ ਵਾਲੇ ਵੀ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਅਸੀਂ ਆਪਣਾ ਜਿਹੜਾ ਘਰ ਬੂਆ ਦੇਖੀਏ ਉਹ ਜਨਮ ਭਵਨ ਦੇਖੀਏ ਜਿੱਥੇ ਅਸੀਂ ਪਲੇ ਜੰਮੇ ਤੇ ਫਿਰ ਜਵਾਨ ਹੋਏ ਜਿੱਥੇ ਜ਼ਿੰਦਗੀ ਗੁਜ਼ਾਰੀ ਤੇ ਜਿੱਥੇ ਸਾਡੇ ਵੱਡੇ ਵਡੇਰਿਆਂ ਦੀਆਂ ਕਬਰਾਂ ਨੇ ਨਿਸ਼ਾਨੀਆਂ ਨੇ ਕਬਰਾਂ ਵੀ ਦੱਸਦੇ ਆ ਵੀ ਇਹ ਫਲਾਣੇ